असलामुअलैकुम। गुड मॉर्निंग सोहणियो, गुड मॉर्निंग। लो भी सोहणियो देख लवो किन्ना सोहना पे मंजर लगदा वे। अल्लाह पाक दी कुदरत जेड़ा ना हर जगह दुनिया के किसी भी हिस्से च तुसी चले जाओ ना तो उस रब दे नज़ारे जेड़े ने ना वो नज़र आंदे ने। बनाए हुए खूबसूरत दुनिया, फुल पौधे, ग्रीनरी, किन्ना सोहना लगदा वे सुबह सुबह। लेकिन यूके वैदर वही है कि ठंडा ठंडा ਤੇ ਅਸੀਂ ਬਹੁਤ ਜ਼ਿਆਦਾ ਖਿੜਕੀ ਨਹੀਂ ਖੋਲਾਂਗੇ, ਨਾਲ ਹੀ ਅਸੀਂ ਇਹਨੂੰ ਬੰਦ ਕਰ ਦੇਵਾਂਗੇ ਸ਼ੁਕਰੀਆ ਦੇ ਨਾਲ। ਲੇਕਿਨ ਮੈਂ ਇੱਥੇ ਖੜੀ ਹੋ ਕੇ ਨਾ ਅੰਦਰ ਮੰਜ਼ਰ ਜ਼ਰੂਰ ਦੇਖਣੀ ਆ। ਮੈਨੂੰ ਬਹੁਤ ਚੰਗਾ ਲੱਗਦਾ ਵੇ। ਲੋ ਜੀ ਖਵਾਤੀਨੋ ਹਜ਼ਰਾਤ, ਖਵਾਤੀਨੋ ਹਜ਼ਰਾਤ, ਅਸੀਂ ਜਿਹੜਾ ਨਾ ਅੱਜ ਬਿਲ ਆਖਿਰ ਕਾਮਯਾਬ ਹੋ ਗਏ ਆ ਜਿਹੜਾ ਗੱਦੇ ਦਾ ਕਵਰ ਸੀਣ ਵਿੱਚ। ਇੰਨੇ ਦਿਨ ਤੋਂ ਲਟਕਿਆ ਹੋਇਆ ਸੀ, ਕੋਈ ਥੋੜ੍ਹਾ ਜਿਹਾ ਕਰ ਰਹੀ ਸਾਂ, ਫਿਰ ਰੁਕ ਜਾਂਦਾ ਸੀ ਕੰਮ, ਫਿਰ ਹੋ ਗਿਆ। ਮਸ਼ੀਨ ਵੀ ਟੇਬਲ 'ਤੇ ਪਈ ਸੀ, ਉਹ ਟੇਬਲ ਵੀ ਪੂਰਾ ਜਿਹੜਾ ਹੈ ਨਾ ਰੁਕਿਆ ਹੋਇਆ ਸੀ, ਅਜੀਬ ਖਲਾਰਾ ਘਰ 'ਚ ਪਿਆ ਹੋਇਆ ਸੀ। ਲੇਕਿਨ ਐਵੇਂ ਕਿ ਅਸੀਂ ਵੀ ਆਪਣੀ ਧੁਨ ਦੇ ਪੱਕੇ ਆ, ਅਸੀਂ ਇਹਨੂੰ ਸੀ ਲਿਆ ਵੇ। ਔਰ ਇੰਨੀ ਮੈਨੂੰ ਖੁਸ਼ੀ ਹੋ ਰਹੀ ਹੈ, ਮੈਂ ਸਵੇਰ ਦੀ ਨਾਸ਼ਤਾ ਖਾ ਕੇ ਨਾ ਅਤੇ ਲੱਗੀ ਹੋਈ ਇਹਨੂੰ ਚੜਾਇਆ। ਫਿਰ ਇਹਦਾ ਕਿਉਂਕਿ ਮੇਰੇ ਕੋਲ ਜ਼ਿਪ ਨਹੀਂ ਸੀ, ਫਿਰ ਉਹਦਾ ਮੂੰਹ ਮੈਨੂੰ ਜਿਹੜਾ ਨਾ ਸੀਣਾ ਪਿਆ ਸੂਈ ਦੇ ਨਾਲ। ਤੋ ਖਾਸਾ ਮਿਹਨਤ ਤਲਬ ਕੰਮ ਸੀ ਕਿ ਉਹ ਜਿਹੜਾ ਫੜ ਕੇ ਹੱਥ ਨਾਲ ਗੱਦੇ ਨੂੰ ਵੀ ਕਾਬੂ 'ਚ ਕਰਨਾ ਵੇ, ਔਰ ਤੁਸੀਂ ਜਿਹੜਾ ਟਾਂਕੇ ਵੀ ਲਾਣੇ ਨੇ। ਲੇਕਿਨ ਬਿਲ ਆਖਿਰ ਅਸੀਂ ਕਾਮਯਾਬ ਹੋ ਗਏ ਹਾਂ, ਔਰ ਇੱਕ ਬੜੀ ਖੁਸ਼ੀ ਮਹਿਸੂਸ ਹੋ ਰਹੀ, ਉਹ ਅਣਜਾਣੀ ਖੁਸ਼ੀ ਜਿਹੜੀ ਹੁੰਦੀ ਹੈ ਨਾ ਉਹ ਮਹਿਸੂਸ ਹੋ ਰਹੀ ਹੈ। ਅਤੇ ਚਲੋ ਇਹ ਕੰਮ ਨਿਪਟਿਆ, ਹੁਣ ਖਮਾਸ਼ ਆਏਗਾ ਨਾ ਤਾਂ ਮੈਂ ਕਹਾਂਗੀ ਗੱਦਾ ਚੁੱਕ ਕੇ ਸਾਈਡ 'ਤੇ ਕਰ ਦਿਓ, ਕਿ ਮੈਂ ਚੁੱਕ ਨਹੀਂ ਸਕਦੀ ਹਾਂ, ਬਹੁਤ ਹੈਵੀ ਹੈ। ਲੇਕਿਨ ਬਸ ਇਹਨੂੰ ਖਿੱਚ ਖੁੱਚ ਕੇ ਮੈਂ ਕਵਰ ਚੜਾ ਦਿੱਤਾ ਵੀ। ਚਲੋ ਅਲਹਮਦੁਲਿਲਾ, ਅੱਲਾਹ ਪਾਕ ਦਾ ਸ਼ੁਕਰ ਹੈ ਕਿ ਜੋ ਮੈਂ ਸੋਚਿਆ ਸੀ ਨਾ ਅਤੇ ਉਸ ਤਰ੍ਹਾਂ ਹੀ ਅੱਲਾਹ ਪਾਕ ਨੇ ਹਿੰਮਤ ਦੇ ਦਿੱਤੀ। ਅਤੇ ਇਹ ਜਿਹੜਾ ਮੈਂ ਕਟਿੰਗ ਕੀਤੀ ਸੀ ਸਾਈਡ 'ਤੇ, ਇਹ ਕੱਪੜਾ ਥੋੜ੍ਹਾ ਬਚ ਗਿਆ ਕਿਉਂਕਿ ਵੱਡਾ ਕਵਰ ਸੀ। ਅਤੇ ਕੱਪੜਾ ਸਿੱਧਾ ਸਿੱਧਾ ਮੈਂ ਕਟਿੰਗ ਕਰਕੇ ਉਹਦੇ ਨਾਪ ਦਾ ਕੱਟ ਲਿਆ ਸੀ, ਅਤੇ ਇਹ ਕੱਪੜਾ ਬਚ ਗਿਆ। ਅਤੇ ਇਹਨੂੰ ਮੈਂ ਰੱਖ ਦਿੱਤਾ। ਮੈਂ ਕਿਹਾ ਚਲੋ ਮੈਂ ਫਿਰ ਗੱਦੀਆਂ ਦੇ ਕਵਰ ਜਿਹੜੇ ਨੇ ਨਾ, ਸਾਡੀ ਗੱਦੀਆਂ ਬੜੀਆਂ ਖ਼ਰਾਬ ਹੋ ਰਹੀਆਂ ਨੇ, ਅਤੇ ਜਾਂ ਤਾਂ ਮੈਂ ਸਿਲੀਆਂ ਸਲਾਈਆਂ ਗੱਦੀਆਂ ਲੈ ਕੇ ਆਵਾਂਗੀ, ਸੋਫੇ 'ਤੇ ਰੱਖਣ ਵਾਲੇ ਜਿਹੜੇ ਕੁਸ਼ਨ ਨੇ, ਅਤੇ ਪੂਰੀ ਤਿਆਰ ਹੀ ਲੈ ਆਵਾਂਗੀ, ਔਰ ਫਿਰ ਮੈਂ ਉਹਨਾਂ ਨੂੰ ਸੁੱਟ ਦੇਵਾਂਗੀ। ਔਰ ਜਾਂ ਫਿਰ ਅਸੀਂ ਘਰ ਮੈਂ ਸੀ ਲਵਾਂਗੀ, ਔਰ ਉੱਪਰ ਕਵਰ ਲਿਆ ਕੇ ਚੜ੍ਹਾ ਦਾਂਗੀ। ਇਸ ਤੋਂ ਇਹ ਕੱਪੜਾ ਮੈਂ ਰੱਖ ਲੈਣੀ ਆ, ਕਿਤੇ ਵੀ ਕੰਮ ਆ ਜਾਏਗਾ। ਕੋਈ ਜ਼ਿਆਦਾ ਸਾਫ਼ ਸੁਥਰੀ ਚੀਜ਼ ਪਈ ਹੁੰਦੀ ਹੈ, ਕਿਤੇ ਤੁਹਾਨੂੰ ਕੰਮ ਆ ਜਾਂਦੀ ਹੈ। ਅਤੇ ਹੁਣ ਮੈਂ ਗੱਦੀਆਂ ਵੱਲ ਲੱਗਣਾ, ਲੇਕਿਨ ਫਿਲਹਾਲ ਨਹੀਂ, 2-4 ਦਿਨ ਬਾਅਦ ਲੱਗਾਂਗੀ। ਲੇਕਿਨ ਹੁਣ ਬਾਜ਼ਾਰ ਦਾ ਇੱਕ ਚੱਕਰ ਲੱਗੇਗਾ, ਫਿਰ ਥੋੜ੍ਹਾ ਆਈਡੀਆ ਹੋਏਗਾ। ਅਤੇ ਚਲੋ ਜੀ, ਇਹ ਸਾਡਾ ਕੰਮ ਕੰਪਲੀਟ ਹੋਇਆ। ਅਤੇ ਇਹ ਦੇਖੋ ਜੀ ਸੂਈ ਗਦੂਈ ਕਹਿੰਦੇ ਨੇ, ਗਦੂਈ। ਇਹ ਗਦੂਈ ਮੈਂ ਪਾਕਿਸਤਾਨ ਤੋਂ ਲੈ ਕੇ ਆਈ ਸਾਂ। ਮੈਨੂੰ ਆਈਡੀਆ ਸੀ ਸ਼ੁਰੂ 'ਚ ਜਦੋਂ ਮੈਂ ਆਈ ਹਾਂ, ਮੈਨੂੰ ਨਹੀਂ ਪਤਾ ਸੀ ਕਿਤੇ ਵੱਡੀ ਮਿਲਦੀ ਹੈ ਸੂਈ ਕਿ ਨਹੀਂ ਮਿਲਦੀ। ਅਤੇ ਇਸ ਤੋਂ ਫਿਰ ਮੈਂ ਪਾਕਿਸਤਾਨ ਤੋਂ 2 ਸੂਈਆਂ ਲੈ ਕੇ ਆ ਗਈ ਸਾਂ ਕਿ ਵੀ ਚਲੋ ਕਿਤੇ ਜਾਣਾ ਹੋਵੇ। ਮੋਟਾ ਧਾਗੇ ਦੀ ਵੀ ਰੀਲ ਲੈ ਕੇ ਆਈ ਸਾਂ, ਜਿਹੜਾ ਰਜ਼ਾਈਆਂ ਸੀਣ ਵਾਲਾ, ਔਰ ਐਵੇਂ ਸੂਈਆਂ ਵੀ ਲੈ ਕੇ ਆਈ ਸਾਂ। ਅਤੇ ਦੇਖੋ ਛੋਟੀ ਜਿਹੀ ਚੀਜ਼ ਹੁੰਦੀ ਹੈ, ਸੂਈ ਦੀ ਜਗ੍ਹਾ 'ਤੇ ਸੂਈ ਨਹੀਂ ਕੰਮ ਕਰਨਾ ਵੇ, ਉਹ 'ਤੇ ਤੁਸੀਂ ਰਾਕਟ ਨਹੀਂ ਚਲਾ ਸਕਦੇ ਹੋ। ਉਹ 'ਤੇ ਤੁਸੀਂ ਕੋਈ ਹੋਰ ਚੀਜ਼ ਨਹੀਂ ਚਲਾ ਸਕਦੇ। ਜੇ ਛੋਟੀ ਜਿਹੀ ਸੂਈ ਹੈ ਨਾ, ਜਿਹੜਾ ਕੱਪੜਾ ਸੀਣਾ ਵੇ, ਕੰਮ ਉਹਨੇ ਹੀ ਕਰਨਾ ਹੈ। ਅਤੇ ਲੋ ਜੀ, ਇੰਨੇ ਸਾਲ ਪੁਰਾਣੀ ਮੇਰੀ ਇਹ ਜਿਹੜੀ ਹੈ, ਇਹਦੇ ਵਿੱਚ ਮੈਂ ਕਈ ਦਫਾ ਇਹਨੂੰ ਇਸਤੇਮਾਲ ਕੀਤਾ ਵੇ। ਲੇਕਿਨ ਇਹ ਵੇ ਕਿ ਚਲੋ ਅਲਹਮਦੁਲਿਲਾ, ਇਹ ਕਹਿੰਦੇ ਨੇ ਸਾਡਾ ਅੱਜ ਫਿਰ ਇਹ ਕੰਮ ਆ ਗਈ, ਅਤੇ ਅਸੀਂ ਇੰਨਾ ਕੰਮ ਨਿਪਟਾਇਆ ਵੇ। ਅਤੇ ਚਲੋ ਜੀ, ਹੁਣ ਸਾਡੀ ਵਾਰੀ ਆ ਗਈ, ਅਸੀਂ ਕਿਚਨ ਵੱਲ ਚਲੀਏ। ਹੁਣ ਮਸ਼ੀਨ ਨੂੰ ਅਸੀਂ ਬੰਦ ਕਰ ਦੇਵਾਂਗੇ, ਔਰ ਫਿਰ ਦੇਖੋ ਛੋਟੀ ਛੋਟੀ ਸਿਲਾਈ ਕਰਨ ਵਾਸਤੇ ਛੋਟਾ ਛੋਟਾ ਕੋਈ ਕੰਮ, ਉਧੜਿਆ ਹੋਇਆ ਕੱਪੜਾ, ਅਤੇ ਮਸ਼ੀਨ ਹੋਣਾ ਘਰ ਵਿੱਚ ਜ਼ਰੂਰੀ ਹੈ। ਨਾਇਆਬ ਜ਼ਮਾਨਿਆਂ ਦੇ ਫਿਰ ਅਸੀਂ ਜ਼ਿਕਰ ਕਰਾਂਗੇ ਅੱਜ, ਕਿ ਮਸ਼ੀਨ ਦੇ ਹਵਾਲੇ ਨਾਲ ਕਰ ਲਾਂਗੇ ਕਿ ਕਿਸ ਤਰ੍ਹਾਂ ਜਿਹੜਾ ਨਾ ਔਰਤਾਂ ਘਰ ਸਿਲਾਈ ਕਰਦੀਆਂ ਸਨ। ਅਸੀਂ ਬੈਠ ਕੇ ਥੋੜ੍ਹੀ ਜਿਹੀ ਇਸੀ ਹਵਾਲੇ ਨਾਲ ਗੱਲ ਕਰ ਲੈਣੀ ਆ। ਇੱਕ ਸੁਘੜ ਔਰਤ ਹੋਣ ਦੀ ਨਿਸ਼ਾਨੀ ਆਈ ਹੁੰਦੀ ਸੀ ਕਿ ਉਹਦੇ ਘਰ ਮਸ਼ੀਨ ਹੈ, ਔਰ ਉਹ ਮਸ਼ੀਨ 'ਤੇ ਕੱਪੜੇ ਸੋਹਣੇ ਸੋਹਣੇ ਸੀ ਕੇ ਸਾਰੇ ਘਰ ਨੂੰ ਦੇ ਰਹੀ ਹੈ। ਅੱਜ ਦਾ ਸਾਡਾ, ਮੈਨੂੰ ਬਸ ਬੰਦ ਕਰਦੇ ਕਰਦੇ ਮੌਜ਼ੂ ਜਿਹੜਾ ਨਾ ਪਤਾ ਚੱਲ ਗਿਆ ਕਿ ਅਸੀਂ ਥੋੜ੍ਹੀ ਜਿਹੀ ਇਸ ਹਵਾਲੇ ਨਾਲ ਹੀ ਗੱਲ ਕਰ ਲਵਾਂਗੇ। ਚਲੋ ਜੀ, ਅਸੀਂ ਇਹਦੇ ਨਾਲ ਬੁੱਕ ਵੀ ਹੈ, ਇਹ ਵੀ ਮੈਂ ਇੱਥੋਂ ਔਨਲਾਈਨ ਖਰੀਦੀ ਸੀ। ਮੇਰੀ ਪਾਕਿਸਤਾਨ ਵੀ ਸਿੰਗਰ ਦੀ ਹੀ ਮਸ਼ੀਨ ਸੀ, ਅਤੇ ਉਹ ਕੀ ਕਹਿੰਦੇ ਨੇ, ਉਹ ਫਿਰ ਸਾਰੇ ਪਾਕਿਸਤਾਨ ਦੀਆਂ ਚੀਜ਼ਾਂ ਹੁਣ ਇੱਥੇ ਚੁੱਕ ਕੇ ਤਾਂ ਨਹੀਂ ਤੁਸੀਂ ਲਿਆ ਸਕਦੇ ਹੋ, ਉੱਥੇ ਹੀ ਰਹਿ ਗਈ। ਲੇਕਿਨ ਇਹ ਕਿ ਇੱਥੇ ਫਿਰ ਮੈਂ ਆ ਕੇ ਔਨਲਾਈਨ ਖਰੀਦੀ ਸੀ। ਜਿਹੜੇ ਲੋਕ ਜਿਵੇਂ ਕੁਛ ਪੁਰਾਣੀਆਂ ਚੀਜ਼ਾਂ ਵੇਚ ਰਹੇ ਹੁੰਦੇ ਨਾ, ਉੱਥੋਂ ਮੈਂ ਲਈ ਸੀ। ਕਿਉਂਕਿ ਵੈਸੇ ਇੱਥੇ ਕੁਛ ਵੀ ਸਿਲਾਈ ਦਾ ਕੰਮ ਨਹੀਂ ਹੈ, ਸਿਰਫ ਐਵੇਂ ਕੋਈ ਕੱਪੜਾ ਉਧੜ ਜਾਂਦਾ ਵੇ ਤਾਂ ਫਿਰ ਬੱਚੇ ਰਹਿੰਦੇ ਸਨ ਨਾ, ਕਿਸੇ ਨੇ ਟਰਾਊਜ਼ਰ ਉਧੜ ਗਿਆ, ਕਿਸੇ ਦਾ ਕੁਛ, ਤੋਂ ਫਿਰ ਮੈਂ ਇੱਕ ਖਰੀਦ ਲਈ ਸੀ ਇਹ ਸਿੰਗਰ ਦੀ। ਮੈਨੂੰ ਕਿਉਂਕਿ ਨਵੀਂ ਬੱਚੇ ਕਹਿ ਸਨ ਨਵੀਂ ਤੁਹਾਨੂੰ ਲੈ ਦਿੰਦੇ ਹਾਂ, ਲੇਕਿਨ ਮੈਨੂੰ ਸਿੰਗਰ ਮਸ਼ੀਨ ਬਹੁਤ ਪਸੰਦ ਹੈ। ਅਤੇ ਇਹਦਾ ਇੰਨਾ ਠੋਸ ਹੈ, ਪੁਰਾਣੀ ਮਸ਼ੀਨ ਹੈ, ਲੇਕਿਨ ਤੁਸੀਂ ਦੇਖੋ ਹਲੇ ਵੀ ਇਸ ਤਰ੍ਹਾਂ ਵੀ ਜਿਵੇਂ
ਨਵੀਂ ਖਰੀਦੀ ਔਰ ਇਹਦਾ ਇੰਨੀ ਮਜ਼ਬੂਤ ਹੈ। ਅੱਜ ਕੱਲ੍ਹ ਪਲਾਸਟਿਕ ਟਾਈਪ ਦੀਆਂ ਹਲਕੀ ਹਲਕੀ ਉਹ ਮਸ਼ੀਨਾਂ ਆ ਰਹੀਆਂ ਨੇ, ਉਹ ਖਿਡੌਣੇ ਜੇ, ਉਹ ਮੈਨੂੰ ਪਸੰਦ ਨਹੀਂ ਨੇ, ਤੇ ਮੈਂ ਫਿਰ ਇਹ ਹੀ ਲਈ ਸੀ। ਔਰ ਦੇਖੋ ਕਿੰਨੀ ਸੋਲਿਡ ਚੀਜ਼ ਹੈ। ਅਤੇ ਇਹਦੇ ਨਾਲ ਇਹਦੀ ਬੁੱਕ ਵੀ ਹੈ, ਔਰ ਇਹਦੇ ਨਾਲ ਬਹੁਤ ਸਾਰੇ ਇਹਦੀਆਂ ਚੀਜ਼ਾਂ ਵੀ ਨੇ। ਇਹ ਤਾਂ ਮੈਂ ਕਦੀ ਇਸਤੇਮਾਲ ਨਹੀਂ ਕੀਤੀਆਂ। ਮੁਖਤਲਿਫ ਪੀਕੋ ਕਰਨ ਵਾਲਾ ਵੀ ਹੈ ਔਰ ਬਹੁਤ ਕੁਛ ਹੈ। ਇੰਨੇ ਸੁਗੜ ਅਸੀਂ ਨਹੀਂ ਹਾਂ, ਲੇਕਿਨ ਐਵੇਂ ਕਿ ਬਹਿਰਹਾਲ ਉਧਰੇ ਪੁਧਰੇ ਅਸੀਂ ਲੈਂਦੇ ਹਾਂ। ਅਤੇ ਉਹ ਫਿਰ ਬੱਚੇ ਇਸ ਤਰ੍ਹਾਂ ਦੇ, ਫਿਰ ਕਿਸੇ ਨੇ ਟਰਾਊਜ਼ਰ ਛੋਟਾ ਕਰਨਾ ਹੈ, ਕੋਈ ਬੜਾ ਕਰਨਾ ਹੈ, ਕੋਈ ਚੀਜ਼ ਇਸ ਤਰ੍ਹਾਂ। ਉਦੋਂ ਤਾਂ ਬਹੁਤ ਇਸਤੇਮਾਲ ਹੁੰਦੀ ਸੀ, ਮੇਰੀ ਅਕਸਰ ਪਈ ਰਹਿੰਦੀ ਸੀ, ਬੱਚਿਆਂ ਦੇ ਕੱਪੜਿਆਂ ਦੀ ਰਿਪੇਅਰ ਕਰ ਦਿੰਦੀ ਸਾਂ। ਲੇਕਿਨ ਜਦੋਂ ਬੱਚੇ ਗਏ ਨੇ, ਇਹ ਜ਼ਿਆਦਾਤਰ ਵਿਚਾਰੀ ਬੰਦ ਹੀ ਹੁੰਦੀ ਹੈ। ਇਹਨੂੰ ਫਿਰ ਕੁਛ ਅਰਸੇ ਬਾਅਦ ਖੋਲ੍ਹ ਕੇ ਥੋੜ੍ਹਾ ਜਿਹਾ ਵਾਈਪ ਦੇ ਨਾਲ ਸਾਫ਼ ਕਰ ਦਿੰਦੀ ਹਾਂ। ਅਤੇ ਚਲੋ ਜੀ, ਇਹ ਵੀ ਸਾਡਾ ਇੱਕ ਸਾਥੀ ਹੈ, ਇਹਦਾ ਵੀ ਅਸੀਂ ਖਿਆਲ ਰੱਖਣਾ ਹੈ। ਅਸੀਂ ਇਹਦਾ ਖਿਆਲ ਨਹੀਂ ਰੱਖਾਂਗੇ ਤਾਂ ਕੌਣ ਰੱਖੇਗਾ? ਤਾਂ ਕੌਣ ਖਿਆਲ ਰੱਖੇਗਾ ਇਸਕਾ? ਤਾਂ ਚਲੋ ਅਸੀਂ ਹੁਣ ਇਹਨੂੰ ਅੱਜ ਸ਼ੁਕਰੀਏ ਦੇ ਨਾਲ ਫਿਰ ਬੰਦ ਕਰਨੇ ਆ, ਔਰ ਫਿਰ ਕੁਝ ਦਿਨ ਬਾਅਦ ਅਸੀਂ ਖੋਲ੍ਹ ਲਵਾਂਗੇ। ਔਰ ਇਹ ਜਿਹੜੇ ਅਸੀਂ ਪੁਰਾਣਾ ਡੂਵੇ ਕਵਰ ਹੈ, ਉਹਦੇ ਮੈਂ ਉਤਾਰੇ ਨੇ ਬਟਨ, ਅਤੇ ਉਹ ਮੈਂ ਕਿਹਾ ਮੈਂ ਸੁੱਟਣਾ ਵੇ, ਅਤੇ ਚਲੋ ਮੈਂ ਕਿਹਾ ਬਟਨ ਉਤਾਰ ਕੇ ਰੱਖ ਲਈਏ ਸੀ। ਫਿਰ ਕਿਸੇ ਛੋਟੀ ਜਿਹੀ ਜਗ੍ਹਾ 'ਤੇ ਅਗਰ ਬਟਨ ਹੀ ਲਾਉਣਾ ਪੈ ਜਾਂਦਾ ਤਾਂ ਫਿਰ ਸਾਨੂੰ ਮਿਲਦਾ ਨਹੀਂ ਹੈ, ਕਿਉਂਕਿ ਅਕਸਰ ਧੁਲਾਈ ਦੇ ਦੌਰਾਨ ਬਟਨ ਟੁੱਟ ਕੇ ਗਿਆ, ਗੁੰਮ ਹੋ ਜਾਂਦਾ, ਅਤੇ ਫਿਰ ਸਾਨੂੰ ਤਲਾਸ਼ ਕਰਨਾ ਪੈਂਦਾ। ਅਤੇ ਇਹਦੇ ਮੈਂ ਕੱਟ ਕੇ ਰੱਖ ਲਏ ਨੇ। ਔਰ ਉਹ ਜਿਹੜਾ ਪੁਰਾਣਾ ਸੀ ਨਾ, ਹੁਣ ਮੈਂ ਉਹਨੂੰ ਹੁਣੇ ਦੇ ਹੁਣੇ ਹੀ ਸੁੱਟ ਦੇਵਾਂਗੀ ਬਿਨ ਵਿੱਚ। ਮੈਂ ਸਿਰਫ ਨਾਪ ਵਾਸਤੇ ਰੱਖਿਆ ਹੋਇਆ ਸੀ। कालिया तू सिलाई कर या कढ़ाई कर या कुछ कर, घर का काम पूरा ही करना पड़ेगा, खाना तो बनाना ही पड़ेगा। ਇਹ ਨਹੀਂ ਕਿ ਸਿਲਾਈ ਕੀਤੀ ਹੈ ਤੇ ਹੁਣ ਤੁਸੀਂ ਆਂਡੀ ਰੋਟੀ ਨਹੀਂ ਕਰਨੀ। ਆਂਡੀ ਰੋਟੀ ਤਾਂ ਕਰਨੀ ਹੈ। ਖੁਮਾਸ਼ ਅੱਜ ਕੱਲ੍ਹ ਫਿਰ ਇੱਕ ਜਨੂਨੀ ਕੈਫੀਅਤ ਵਿੱਚ ਹੈ ਕਿ ਵਜ਼ਨ ਘੱਟ ਕਰਨਾ ਹੈ। ਉਹ ਮਿੱਠਾ ਖਾ ਖਾ ਕੇ ਆਪਣਾ ਵਜ਼ਨ ਵਧਾ ਲੈਂਦਾ ਵੇ, ਔਰ ਫਿਰ ਦੁਬਾਰਾ ਤੋਂ ਘਟਾ ਲੈਂਦਾ, ਫਿਰ ਦੁਬਾਰਾ ਤੋਂ ਘਟਾ ਲੈਂਦਾ। ਇਹ ਸਿਲਸਿਲਾ ਚੱਲ ਰਿਹਾ। ਅਤੇ ਹੁਣ ਅੱਜ ਕੱਲ੍ਹ ਫਿਰ ਉਹਨੇ ਆਇਆ ਹੋਇਆ ਕਿ ਵੀ ਮੈਨੂੰ ਵਜ਼ਨ ਘੱਟ ਕਰਨਾ ਹੈ। ਅਤੇ ਇਹਦੇ ਵਿੱਚ ਨਮਕ ਸ਼ਾਮਿਲ ਕਰ ਦਾਂਗੀ, ਔਰ ਚਨੇ ਸਾਦੇ ਮੈਂ ਬੋਇਲ ਕਰਨੇ ਨੇ। ਔਰ ਕੀ ਕਹਿੰਦੇ ਨੇ, ਇਹਦੇ ਵਿੱਚ ਕੋਈ ਰਾਕਟ ਸਾਇੰਸ ਨਹੀਂ ਹੈ। ਇਸ ਤਰਫ ਅਸੀਂ ਚਿਕਨ ਰੱਖ ਲਿਆ ਹੈ, ਔਰ ਇਹਦੇ ਵਿੱਚ ਲੀਮੂ ਮੈਂ ਕੱਟ ਕੇ ਜਿਹੜਾ ਵੇ ਨਾ ਲਾਵਾਂਗੀ ਇਹਨੂੰ, ਇਹਦਾ ਅਸਰ। ਲੀਮੂ ਦੀ ਇੱਕ ਟਿਪ ਹੈ ਵੇ, ਮੈਂ ਇਹਨੂੰ ਪਾਣੀ 'ਚ ਭਿਓਇਆ ਹੋਇਆ ਸੀ ਕਿ ਅਗਰ ਤੁਸੀਂ ਜਿਹੜਾ ਨਾ ਥੋੜ੍ਹਾ ਜਿਹਾ ਗਰਮ ਪਾਣੀ 'ਚ ਥੋੜ੍ਹੀ ਦੇਰ ਭਿਓ ਦਿੰਦੇ ਹੋ ਨਾ, ਇਹਦਾ ਫਿਰ ਜੂਸ ਅੱਛਾ ਨਿਕਲ ਆਉਂਦਾ, ਨਰਮ ਹੋ ਜਾਂਦਾ ਵੇ। ਅਤੇ ਇਹ ਮੈਂ ਉਸ ਦਿਨ ਗਈ ਸਾਂ ਏਸ਼ੀਆ ਕੰਟੀਨੈਂਟਲ, ਮੈਨੂੰ ਦੇਸੀ ਲੀਮੂ ਮਿਲ ਗਏ, ਵਰਨਾ ਇੱਥੇ ਸਟੋਰਾਂ 'ਤੇ, ਇੰਗਲਿਸ਼ ਸਟੋਰਾਂ 'ਤੇ ਵੱਡੇ ਵੱਡੇ ਨਿੰਬੂ ਮਿਲਦੇ ਨੇ, ਉਹ ਵੀ ਅੱਛੇ ਹੁੰਦੇ ਨੇ। ਲੇਕਿਨ ਮੈਨੂੰ ਦੇਸੀ ਨਿੰਬੂ ਮਿਲਿਆ ਸੀ ਅਤੇ ਮੈਂ ਚੁੱਕ ਕੇ ਲੈ ਕੇ ਆ ਗਈ। ਅਤੇ ਚਲੋ ਜੀ, ਇਹ 'ਚ ਲੀਮੂ ਜਾਏਗਾ, ਔਰ ਇਹਦੇ ਵਿੱਚ ਜਾਏਗਾ ਤਿੱਕਾ ਮਸਾਲਾ ਲਾ ਦਾਂਗੇ, ਥੋੜ੍ਹਾ ਸੀ ਦਹੀਂ ਲਾ ਦਾਂਗੇ। ਅਤੇ ਇਹ ਚਿਕਨ ਅਸੀਂ ਕਰਕੇ ਮੈਰੀਨੇਟ ਰੱਖ ਦੇਵਾਂਗੇ। ਫਿਰ ਖੁਮਾਸ਼ ਏਅਰ ਫਰਾਇਰ 'ਚ ਬਣਾ ਲਏਗਾ। ਅਤੇ ਅਸੀਂ ਤਾਂ ਸਾਡੇ ਕੱਲ੍ਹ ਦੇ ਕਾਲੇ ਚਨੇ ਪਏ ਨੇ ਥੋੜ੍ਹੇ ਜਿਹੇ, ਮੈਂ ਤਾਂ ਉਹੀ ਖਾਵਾਂਗੀ। ਅਤੇ ਖੁਮਾਸ਼ ਦੀ ਇਹ ਤਿਆਰੀ ਹੋ ਰਹੀ ਹੈ। ਅਤੇ ਹੋਰ ਕੀ ਕਰਨਾ? ਹਾਂ, ਹੋਰ ਇਹ ਰਾਤ ਨੂੰ ਮੈਂ ਬੋਤਲ ਜਿਹੜੀ ਹੈ ਨਾ ਟਕੋਰ ਕੀਤੀ ਸੀ ਅਤੇ ਮੈਨੂੰ ਜਿਹੜਾ ਅਕਸਰ ਸਾਸ ਦਾ ਹੋ ਜਾਂਦਾ ਮਸਲਾ, ਫਿਰ ਮੈਂ ਥੋੜ੍ਹੀ ਦੇਰ ਨਾ ਰੱਖ ਲੈਂਦੀ ਹਾਂ ਨਾਲ ਗਰਮ ਕਰਕੇ, ਕਿ ਉਹ ਅਸਥਮਾ ਦੀ ਵਜ੍ਹਾ ਦੇ ਨਾਲ ਨਾ ਫਿਰ ਅਕਸਰ ਅੱਜ ਕੱਲ੍ਹ ਰਾਤ ਮੈਨੂੰ ਜਿਹੜੀ ਨਾ ਥੋੜ੍ਹੀ ਔਖੀ ਲੰਘ ਰਹੀ ਹੈ, ਜ਼ਰੂਰਤ ਪੈ ਜਾਂਦੀ ਹੈ ਕਿਸੇ ਨਾ ਕਿਸੇ ਟਰੀਟਮੈਂਟ ਦੀ। ਅਤੇ ਅਸੀਂ ਫਿਰ ਇਹ ਆਪਣਾ ਦੇਸੀ ਟੋਟਕਾ ਵੀ ਕਰਨੇ ਹਾਂ। ਔਰ ਇਹ ਵੀ ਬਚਪਨ, ਦੇਖੋ ਕਿਹੜੀਆਂ ਕਿਹੜੀਆਂ ਯਾਦਾਂ ਨੇ ਕਿ ਇਨਸਾਨ ਉਹਨਾਂ ਯਾਦਾਂ ਤੋਂ ਪਿੱਛਾ ਛੁਡਾ ਨਹੀਂ ਸਕਦਾ। ਅਤੇ ਉਹ ਇਹ ਵੀ ਬਚਪਨ ਦੀ ਇੱਕ ਹਸੀਨ ਯਾਦ ਹੈ ਕਿ ਜਦੋਂ ਪਾਣੀ ਵਾਲੀ ਬੋਤਲ ਕੋਈ ਵੀ ਜ਼ਰੂਰਤ ਹੁੰਦੀ ਸੀ ਕਰਦੇ ਸਨ, ਲੇਕਿਨ ਇਹ ਹਰ ਘਰ 'ਚ ਨਹੀਂ ਹੁੰਦੀ ਸੀ। ਫਿਰ ਜਿਹੜਾ ਨਾ ਮੰਗ ਕੇ ਲੈ ਕੇ ਜਾਂਦੇ ਸਨ ਕਿ ਸਾਨੂੰ ਗਰਮ ਪਾਣੀ ਵਾਲੀ ਬੋਤਲ ਦੇ ਦੇਵੋ, ਸਾਡੇ ਘਰ ਆ ਬੰਦਾ ਬਿਮਾਰ ਹੈ। ਇਸ ਤਰ੍ਹਾਂ ਇੱਕ ਦੂਸਰੇ ਕੋਲ ਇਸ ਤਰ੍ਹਾਂ ਚੀਜ਼ਾਂ ਮੰਗ ਲਈਆਂ ਜਾਂਦੀਆਂ ਸਨ। ਅਤੇ ਇਹ ਵੀ ਜਿਹੜਾ ਨਾ ਬਚਪਨ ਦੀ ਹਾਫਜ਼ਿਆਂ ਵਿੱਚ ਇਹ ਬੋਤਲ ਦਾ ਬਹੁਤ ਵੱਡਾ ਕਿਰਦਾਰ ਹੈ ਬਈ, ਇਹਨੂੰ ਅਸੀਂ ਭੁੱਲ ਨਹੀਂ ਸਕਦੇ। ਅਤੇ ਲਓ ਵੀ, ਇਹ ਆ ਗਿਆ ਜੀ ਪਾਈਨਐਪਲ। ਪਾਈਨਐਪਲ ਅਸੀਂ ਕਟਿੰਗ ਕਰਨਾ ਹੈ। ਪਾਈਨਐਪਲ ਕਟਿੰਗ ਕਰਨ ਵਾਲਾ ਮੈਨੂੰ ਮਿਲਦਾ ਨਹੀਂ ਪਿਆ। ਮੇਰੇ ਕੋਲ ਇੱਕ ਹੈਗਾ ਇਹਦਾ ਕੱਟਣ ਵਾਲਾ ਇੰਸਟਰੂਮੈਂਟ ਜਿਹਾ, ਉਹ ਮੈਨੂੰ ਮਿਲ ਨਹੀਂ ਰਿਹਾ। ਲੇਕਿਨ ਮੈਂ ਕਿਹਾ ਹੁਣ ਉਹਨੂੰ ਲੱਭਣ ਦੇ ਚੱਕਰ ਵਿੱਚ ਹੋਰ ਸਾਡਾ ਕੰਮ ਲੇਟ ਹੋ ਜਾਏਗਾ। ਇਸ ਛੁਰੀ ਨਾਲ ਹੀ ਮੈਂ ਕੱਟ ਲੈਂਦੀ ਹਾਂ। ਅਤੇ ਇਹ ਸਾਡਾ ਕਾਊਂਟਰ 'ਤੇ ਖਲਾਰਾ ਪਿਆ ਹੋਵੇ, ਅਸੀਂ ਬਾਕੀ ਚੀਜ਼ਾਂ ਕਰਨੀਆਂ ਨੇ, ਅਤੇ ਨਾਲੋਂ ਨਾਲ ਅਸੀਂ ਤੁਹਾਨੂੰ ਸ਼ਾਮਿਲ ਰੱਖਾਂਗੇ। ਲੀਮੂ ਨਿਚੋੜ ਲਿਆ ਸੀ ਇਹਦੇ ਵਿੱਚ, ਔਰ ਦਹੀਂ ਪਾ ਦਿੱਤਾ ਹੈ, ਔਰ ਇਹਦੇ ਵਿੱਚ ਜਾਏਗਾ ਤਿੱਕਾ ਮਸਾਲਾ। ਇਹ ਤੁਸੀਂ ਆਪਣੇ ਟੇਸਟ ਦੇ ਹਿਸਾਬ ਨਾਲ ਪਾਓਗੇ ਕਿ ਤੇਜ਼ ਖਾਣਾ ਜਾਂ ਜਿਸ ਤਰ੍ਹਾਂ ਵੀ ਜੋ ਟੇਸਟ ਹੋਏਗਾ ਉਸ ਹਿਸਾਬ ਨਾਲ। ਉਸ ਤੋਂ ਬਾਅਦ ਬਸ ਅਸੀਂ ਨੂੰ ਰੱਖ ਦੇਵਾਂਗੇ, ਔਰ ਫਿਰ ਅੱਛੀ ਤਰ੍ਹਾਂ ਹੋ ਜਾਏਗਾ ਮੈਰੀਨੇਟ, ਜਿਹੜਾ ਇਹ 'ਚ ਅਸਰ ਆ ਜਾਏਗਾ। ਅਤੇ ਫਿਰ ਖੁਮਾਸ਼ ਨੇ ਜਦੋਂ ਵੀ ਮੈਂ ਪੌਟ 'ਚ ਪਾ ਕੇ ਢੱਕਣ ਵਾਲੇ 'ਚ ਰੱਖ ਦੇਵਾਂਗੀ, ਉਹਨੇ ਫਿਰ ਜਦੋਂ ਬਣਾਉਣਾ ਹੋਏਗਾ ਨਾ, ਉਹਦੀ ਆਪਣਾ ਮੂਡ ਜਦੋਂ ਹੋਏਗਾ ਖਾਣ ਦਾ, ਅਤੇ ਉਹ ਫਿਰ ਬਣਾ ਲੈਂਦਾ। ਇਸ ਤਰ੍ਹਾਂ ਮੈਂ ਕਰਕੇ ਰੱਖ ਦਿੰਦੀ ਹਾਂ, ਅਤੇ ਫਿਰ ਈਜ਼ੀ ਹੋ ਜਾਂਦਾ ਹੈ ਸਾਡੇ ਲਈ ਵੀ ਅਤੇ ਉਹਦੇ ਲਈ ਵੀ। ਅਤੇ ਲਓ ਬਈ, ਇਹ ਹੋ ਗਿਆ ਜੇ ਇਹ ਵੀ ਤਿਆਰ। ਹੁਣ ਸਾਹਮਣੇ ਜਿਹੜਾ ਵੇ ਨਾ ਦਹੀਂ ਪਿਆ ਵੇ,
ਔਰ ਦਹੀਂ ਪੁਕਾਰ ਪੁਕਾਰ ਕੇ ਮੈਨੂੰ ਕਹਿ ਰਿਹਾ ਕਿ ਵੀ ਲੱਸੀ ਬਣਾ ਕੇ ਪੀ ਲੈ ਤੂੰ, ਪਲੀਜ਼ ਲੱਸੀ ਬਣਾ ਕੇ ਪੀ ਲੈ। ਪਰ ਮੈਂ ਕਹਿੰਦੀ ਪਈ ਹਾਂ ਨਹੀਂ ਬਈ ਨਹੀਂ, ਅੱਜ ਮੈਂ ਬਹੁਤ ਥੱਕ ਗਈ ਹਾਂ, ਅੱਜ ਮੈਂ ਗੁੜ ਵਾਲੀ ਚਾਹ ਪੀਣੀ ਹੈ। ਦਹੀਂ ਥੋੜ੍ਹਾ ਜਿਹਾ ਮੈਨੂੰ ਲੱਗਦਾ ਨਾਰਾਜ਼ ਹੋ ਰਿਹਾ ਮੇਰੇ ਕੋਲੋਂ, ਮੈਂ ਨਹੀਂ ਬੋਲਦਾ। ਅਤੇ ਅਸੀਂ ਕਿਹਾ ਨਾ ਬੋਲ, ਅਸੀਂ ਤਾਂ ਅੱਜ ਗੁੜ ਵਾਲੀ ਚਾਹ ਬਣਾ ਕੇ ਪੀਣੀ ਹੈ। ਅਲਹਮਦੁਲਿਲਾ ਚਨੇ ਸਾਡੇ ਬਿਲਕੁਲ ਰੈਡੀ ਹੋ ਚੁੱਕੇ ਨੇ, ਔਰ ਨਾਲ ਸਾਡੀ ਗੁੜ ਵਾਲੀ ਚਾਹ, ਪੱਕੀ ਚਾਹ ਜਿਹੜੀ ਹੈ ਨਾ, ਇਹ ਵੀ ਜਿਹੜਾ ਨਾ ਤਿਆਰ ਹੋ ਚੁੱਕੀ ਹੈ। ਅਤੇ ਇਸ ਤਰਫ ਅਸੀਂ ਕਾਊਂਟਰ ਵਗੈਰਾ ਵੀ ਆਪਣਾ ਸਾਫ਼ ਕਰ ਲਿਆ ਵੇ। ਇੱਥੇ ਮੈਂ 2 ਬਿਸਕਿਟ ਨੇ ਛੋਟੇ ਉਹਦੇ 'ਚ ਕੱਢ ਦਿੱਤੇ, ਮੈਂ ਕਿਹਾ ਕਿ ਉਹ ਬੜਾ ਖਾਲੀ ਕਰ ਦੇਵਾਂ। ਔਰ ਇਹ ਚਿਕਨ ਜਿਹੜਾ ਲਾਇਆ ਵੇ, ਔਰ ਇਹ ਜਿਹੜਾ ਅਸੀਂ ਪਾਈਨਐਪਲ ਨੂੰ ਕੱਟਿਆ ਨਾ, ਉਹ 'ਤੇ ਛੁਰੀਆਂ ਚਲਾ ਦਿੱਤੀਆਂ ਨੇ। ਅਤੇ ਚਲੋ ਜੀ, ਇਹ ਸਾਡਾ ਖਾਸੀ ਹੱਦ ਤੱਕ ਕੰਮ ਨਿਪਟ ਗਿਆ। ਚਨੇ ਥੋੜ੍ਹੇ ਠੰਡੇ ਹੋਣਗੇ, ਅਸੀਂ ਇਹਦੇ ਵਿੱਚ ਕੱਢ ਦੇਵਾਂਗੇ, ਔਰ ਫਿਰ ਅਸੀਂ ਇਹਨੂੰ ਜਿਹੜਾ ਰੱਖ ਦੇਵਾਂਗੇ ਫਰਿੱਜ ਵਿੱਚ। ਔਰ ਇਹ ਜੀ ਸਾਡੀ ਚਾਹ ਦੀ ਤਿਆਰੀ ਹੈ। ਅਸੀਂ ਚਾਹ ਹੁਣ ਛਾਨਾਂਗੇ ਅਤੇ ਪੀਆਂਗੇ, ਅਤੇ ਫਿਰ ਉਸ ਤੋਂ ਬਾਅਦ ਤੁਹਾਡੇ ਨਾਲ ਕਰਾਂਗੇ ਖਿਤਾਬ। ਅਗਰ ਮੈਂ ਚਾਹ ਲੈ ਕੇ ਬੈਠ ਜਾਂਦੀ ਹਾਂ ਨਾ ਖਿਤਾਬ ਦੇ ਦਰਮਿਆਨ, ਅਤੇ ਫਿਰ ਉਹ ਜਿਹੜੀ ਚਾਹ ਹੋ ਜਾਂਦੀ ਠੰਡੀ। ਅੱਜ ਮਾਂ ਬਦੌਲਤ ਬਹੁਤ ਥੱਕ ਚੁੱਕੇ ਨੇ, ਇਸ ਤੋਂ ਚਾਹ ਪੀ ਕੇ ਅਸੀਂ ਤੁਹਾਡੀ ਖਿਦਮਤ 'ਚ ਆਵਾਂਗੇ। कभी मैं सोचता हूँ कुछ न कुछ कहूँ, फिर ये सोचता हूँ क्यों ना चुप रहूँ। जिंदगी में ऐसे भी लोग मिलते हैं, देखते ही आँखों को अच्छे लगते हैं। आरज़ू ये होती है अपना कह सकूं, इसीलिए तो कभी मैं सोचता हूँ कुछ न कुछ कहूँ, फिर ये सोचता हूँ क्यों ना चुप रहूँ। ਤੇ ਬਈ ਅਗਰ ਕਿਸੇ ਨੂੰ ਇਸ ਗਾਣੇ ਦੇ ਫਿਲਮ ਦਾ ਪਤਾ ਵੇ, ਯਾਦ ਹੈ ਕਿ ਇਹ ਕਿਹੜੀ ਫਿਲਮ ਦਾ ਗਾਣਾ ਵੇ, ਤੁਸੀਂ ਕਮੈਂਟ ਵਿੱਚ ਜ਼ਰੂਰ ਦੱਸਿਓ ਮੈਨੂੰ। ਕੰਮ ਕਾਜ ਨਿਪਟਾ ਕੇ ਟਾਈਮ ਆ ਗਿਆ ਸਾਡਾ ਗੱਪਸ਼ਪ ਦਾ, ਜਿਹੜਾ ਅਸੀਂ ਬੈਠ ਕੇ ਦੋਸਤ ਆਪਸ 'ਚ ਗੱਪਸ਼ਪ ਕਰਨੇ ਆ। ਤੁਹਾਡੇ ਕੋਲ ਕੁਝ ਕਮੈਂਟ ਪੜ੍ਹ ਦੇਣੀ ਆ, ਕੁਝ ਅਸੀਂ ਮਾਜ਼ੀ ਵਿੱਚ ਚਲੇ ਜਾਂਦੇ ਆ, ਜਿਹੜਾ ਉਹ ਮਾਜ਼ੀ ਜਿਹੜਾ ਅਸੀਂ ਭੁੱਲ ਨਹੀਂ ਸਕਦੇ, ਜਿਹੜਾ ਸਾਡੇ ਅੰਦਰ ਵੱਸਦਾ ਵੇ। ਅਤੇ ਬਈ ਅਸੀਂ ਵਕਤਨ ਫਵਕਤਨ ਉਹਦਾ ਚੱਕਰ ਲਾਉਂਦੇ ਰਹਿੰਦੇ ਹਾਂ। ਅਤੇ ਅੱਜ ਜਿਵੇਂ ਮੈਂ ਸਿਲਾਈ ਕੀਤੀ, ਅਤੇ ਸਿਲਾਈ ਮਸ਼ੀਨ ਦੇ ਹਵਾਲੇ ਦੇ ਨਾਲ ਕਈ ਗੱਲਾਂ ਜ਼ਿਹਨ ਵਿੱਚ ਆ ਗਈਆਂ ਕਿ ਉਹ ਵਕਤ ਜਦੋਂ ਹਰ ਘਰ ਵਿੱਚ ਮਸ਼ੀਨ ਜਿਹੜੀ ਹੈ ਇੱਕ ਜ਼ਰੂਰਤ ਹੁੰਦੀ ਸੀ। ਹੁਣ ਮੈਨੂੰ ਨਹੀਂ ਲੱਗਦਾ ਕਿ ਘਰਾਂ 'ਚ ਮਸ਼ੀਨਾਂ ਹੁੰਦੀਆਂ ਨੇ, ਜਾਂ ਬਹੁਤ ਘੱਟ ਰਹਿ ਗਈਆਂ ਨੇ, ਹੈਗੀਆਂ ਨੇ ਹਲੇ ਵੀ, ਲੇਕਿਨ ਹੁਣ ਜ਼ਿਆਦਾਤਰ ਜਾਂ ਤਾਂ ਰੈਡੀਮੇਡ ਕੱਪੜੇ ਆ ਗਏ ਨੇ, ਜਾਂ ਫਿਰ ਕੀ ਕਹਿੰਦੇ ਨੇ ਟੇਲਰ ਆ ਗਏ ਨੇ ਕਿ ਫਿਰ ਲੋਕ ਦਰਜ਼ੀਆਂ ਨੂੰ ਦੇ ਦਿੰਦੇ ਨੇ, ਜਾਂ ਫਿਰ ਜ਼ਿਆਦਾਤਰ ਬੱਚੀਆਂ ਦੇ ਅੱਜ ਕੱਲ੍ਹ ਰੈਡੀਮੇਡ ਦੀ ਤਰਫ ਹੀ ਲੋਕ ਆ ਗਏ ਨੇ ਕਿ ਰੈਡੀਮੇਡ ਜਾ ਕੇ ਖਰੀਦੋ ਔਰ ਪਾ ਲਵੋ। तो अच्छी गल है, हर ज़माने की एक सहूलत मिलती है और वह अंदाज़ हर ज़माने का अलग होंदा वे। पर एक वो ज़माने जिहड़े ये अदा ये नाज ये अंदाज आपका धीरे धीरे प्यार का बहाना बन गया, धीरे धीरे प्यार का बहाना बन गया। तो ये अदा ये नाज ये अंदाज आपका, तो वो अंदाज ज़माने दे बदलते रहते हैं। ਜਿਹੜਾ ਉਹ ਅੰਦਾਜ਼ ਸੀ ਨਾ ਨਾਯਾਬ ਜ਼ਮਾਨਿਆਂ ਦਾ, ਉਦੋਂ ਹਰ ਘਰ ਵਿੱਚ ਜਿਹੜਾ ਨਾ ਤੁਹਾਨੂੰ ਮਸ਼ੀਨ ਨਜ਼ਰ ਆਉਂਦੀ ਸੀ, ਔਰ ਹੱਥ ਨਾਲ ਚਲਾਉਣ ਵਾਲੀ ਮਸ਼ੀਨ ਹੁੰਦੀ ਸੀ ਜ਼ਿਆਦਾਤਰ, ਔਰ ਉਹ ਫਿਰ ਔਰਤਾਂ ਬੈਠੀਆਂ ਸਿਲਾਈ ਕਰ ਰਹੀਆਂ ਹੁੰਦੀਆਂ ਸਨ। ਉਹਨਾਂ ਨੇ ਘਰ ਦੇ ਕੰਮਕਾਜ ਵੀ ਨਿਪਟਾਣੇ ਹੁੰਦੇ ਸਨ, ਪਰ ਨਾਲ ਨਾਲ ਉਹ ਸਿਲਾਈ ਵੀ ਕਰਨੀ ਹੁੰਦੀ ਸੀ। ਉਸ ਜ਼ਮਾਨੇ ਦੀ ਔਰਤ ਇੰਨੀ ਮਹਾਰਤ ਰੱਖਦੀ ਸੀ ਕਿ ਉਹਨੇ ਘਰ ਦੇ ਕੰਮ ਵੀ ਕਰਨੇ ਨੇ, ਉਹਨੇ ਰਿਸ਼ਤੇਦਾਰੀ ਵੀ ਨਿਭਾਉਣੀ ਹੈ, ਉਹਨੇ ਕੀ ਕਹਿੰਦੇ ਨੇ ਵੱਡੇ ਵੱਡੇ ਵਿਹੜੇ ਵੀ ਸੰਭਰਨੇ ਨੇ, ਅਤੇ ਉਹਨੇ ਕੀ ਕਹਿੰਦੇ ਹੱਥਾਂ ਨਾਲ ਕੱਪੜੇ ਵੀ ਧੋਣੇ ਨੇ, ਅਤੇ ਉਹਨੇ ਹੱਥਾਂ ਦੇ ਨਾਲ ਕੱਪੜੇ ਸੀਣੇ ਵੀ ਨੇ। ਮਤਲਬ ਕਿ ਸ਼ਾਹਕਾਰ ਔਰਤਾਂ ਜਿਹੜੀਆਂ ਸਨ ਨਾ, ਉਸ ਜ਼ਮਾਨੇ ਦੀਆਂ ਔਰਤਾਂ ਕਿ ਜਿਹਨਾਂ ਨੂੰ ਸ਼ਾਹਕਾਰ ਕਿਹਾ ਜਾ ਸਕਦਾ ਵੇ, ਉਹ ਉਸ ਜ਼ਮਾਨੇ ਦੀ ਔਰਤ ਸੀ ਕਿ ਹਰ ਕੰਮ ਦੋ ਹੱਥ ਜਿਹੜੇ ਨੇ ਉਹਨਾਂ ਦੇ ਨਾਲ ਉਹ ਕਰਦੀਆਂ ਸਨ। ਔਰ ਨਾ ਜ਼ੁਬਾਨ 'ਤੇ ਸ਼ਿਕਵਾ, ਨਾ ਕੋਈ ਗਿਲਾ, ਨਾ ਮੂਡ ਖਰਾਬ, ਨਾ ਮੂਡ ਸਵਿੰਗ। ਮੈਂ ਕਹਿੰਦੀ ਕੈਸੀਆਂ ਔਰਤਾਂ ਸਨ ਉਹ ਕਿ ਉਹਨਾਂ ਦੇ ਕੁਛ ਵੀ ਨਹੀਂ ਵਿਚਾਰੀਆਂ ਨੂੰ ਹੁੰਦਾ ਸੀ, ਚੁੱਪ ਕਰਕੇ ਆਪਣੀ ਡਿਊਟੀ ਸਮਝ ਕੇ ਕਰਦੀਆਂ ਰਹਿੰਦੀਆਂ ਸਨ। ਔਰ ਇੱਕ ਤੋਂ ਇੱਕ ਕੱਪੜਾ ਸਿਲਾਈ ਹੁੰਦਾ ਸੀ, ਅੱਛੇ ਅੱਛੇ ਡਿਜ਼ਾਈਨ ਬਣਦੇ ਸਨ ਗਲਿਆਂ ਦੇ, ਔਰ ਫਿਰ ਇੱਕ ਦੂਸਰੇ ਕੋਲ ਡਿਜ਼ਾਈਨ ਮੰਗਿਆ ਜਾਂਦਾ ਸੀ,
ਫਿਰ ਇਸ ਤਰ੍ਹਾਂ ਕੀ ਕਹਿੰਦੇ ਨੇ ਬੱਚੀਆਂ ਦੀ ਫਰੋਕਾਂ ਵੀ ਘਰ ਹੀ ਸਿਲਦੀਆਂ ਸਨ, ਮਤਲਬ ਮਰਦਾਂ ਨਾਲ ਕੱਪੜੇ ਵੀ ਜਿਹੜੇ ਨੇ ਉਹ ਸਾਰੇ ਮਰਦਾਂ ਦੇ ਵੀ ਜਿਹੜੇ ਘਰ ਹੀ ਸਿਲਦੇ ਹੁੰਦੇ ਸਨ। ਕਿ ਬਹੁਤ ਘੱਟ ਟੇਲਰ ਹੁੰਦੇ ਹੀ ਨਹੀਂ ਸਨ, ਦਸਤਿਆਬ ਨਹੀਂ ਸਨ। ਜਿਹੜੀਆਂ ਚੀਜ਼ਾਂ ਦਸਤਿਆਬ ਨਹੀਂ ਨੇ ਫਿਰ ਉਹ ਕੀ ਕਰੋਗੇ ਤੁਸੀਂ, ਕਿ ਫਿਰ ਬੰਦਿਆਂ ਦੇ ਲਾਚੇ ਜਿਹੜੇ ਸਿਲਦੇ ਸਨ ਉਸ ਜ਼ਮਾਨੇ 'ਚ, ਮਰਦ ਹਜ਼ਰਾਤ ਜ਼ਿਆਦਾਤਰ ਲਾਚਾ ਪਾਉਂਦੇ ਸਨ, ਉਹ ਲਾਚੇ ਸਿਲਦੇ ਹੁੰਦੇ ਸਨ। ਉਹ ਘੱਟ ਅਰਜ਼ ਦਾ ਕੱਪੜਾ ਮਿਲਦਾ ਹੁੰਦਾ ਸੀ, ਅਰਜ਼ ਛੋਟਾ ਹੁੰਦਾ ਸੀ ਉਸ ਜ਼ਮਾਨੇ 'ਚ ਜਿਹੜਾ ਕੱਪੜੇ ਦਾ, ਫਿਰ ਉਹਦੇ ਵਿੱਚ ਜੋੜ ਪਾਇਆ ਜਾਂਦਾ ਸੀ, ਐਲ ਸ਼ੇਪ ਵਿੱਚ ਉਹਨੂੰ ਇਸ ਤਰ੍ਹਾਂ ਕਰਕੇ ਜੋੜਿਆ ਜਾਂਦਾ ਸੀ। ਔਰ ਇਸ ਤਰ੍ਹਾਂ ਸਿਲਾਈ ਕਰਦੀਆਂ ਸਨ ਕਿ ਉਹ ਦੋਨੋਂ ਸਾਈਡ ਤੋਂ ਸਿਲਾਈ ਨਜ਼ਰ ਨਹੀਂ ਆਉਂਦੀ ਸੀ, ਗੁੰਮ ਸਿਲਾਈ ਉਹਨੂੰ ਕਹਿੰਦੇ ਸਨ। ਕਿ ਉਹਨੂੰ ਲਾਚੇ ਨੂੰ ਤਿਆਰ ਕੀਤਾ ਜਾਂਦਾ ਸੀ, ਇੱਕ ਤਰਫੋਂ ਸੀ ਕੇ ਦੂਸਰੇ ਤਰਫ ਪਲਟ ਕੇ ਔਰ ਉਹਨੂੰ ਸਿਲਾਈ ਲਾ ਦਿੱਤੀ ਜਾਂਦੀ ਸੀ। ਅਤੇ ਸਿਲਾਈ ਦੋਨੋਂ ਪਾਸੇ, ਭਾਵੇਂ ਇਸ ਪਾਸਿਓਂ ਪਾ ਲਵੋ ਇਸ ਪਾਸੇ, ਸਿਲਾਈ ਨਜ਼ਰ ਨਹੀਂ ਆਉਂਦੀ ਸੀ। ਇੰਨੀਆਂ ਅੱਛੀਆਂ ਚੀਜ਼ਾਂ ਸਿਲਦੀਆਂ ਸਨ ਕਿ ਹਰ ਘਰ ਵਿੱਚ। ਔਰ ਜਿਹੜਾ ਕਮੀਜ਼ ਸਿਲਦੀ ਸੀ ਨਾ, ਉਹਨੂੰ ਬੋਝਾ ਲਾਜ਼ਮੀ ਹੁੰਦਾ ਸੀ। ਉਹ ਜਿਹੜਾ ਬੋਝਾ ਜਿਹੜਾ ਉਹ ਜਿਹੜੀਆਂ ਦਾ ਇੱਥੇ ਪਾ ਕੇ ਬੋਝਾ, ਖਾਸ ਕਰ ਜਿਹੜਾ ਘਰ ਦੇ ਬੜੇ ਸਰਬਰਾਹ ਹੁੰਦੇ ਸਨ ਔਰਤਾਂ ਜਿਹੜੀਆਂ ਜਿਸ ਤਰ੍ਹਾਂ, ਉਹ ਤਾਂ ਜ਼ਰੂਰ ਬੋਝਾ ਲਾਉਂਦੀਆਂ ਸਨ। ਆਮ ਤੌਰ 'ਤੇ ਵੀ ਔਰਤਾਂ ਜਿਹੜੀਆਂ ਨੇ ਬੋਝਾ ਲਾ ਲੈਂਦੀਆਂ ਹੁੰਦੀਆਂ ਸਨ। ਜੇਬ ਕਹਿ ਲਓ, ਬੋਝਾ ਕਹਿ ਲਓ, ਪਾਕਿਟ ਕਹਿ ਲਓ, ਉਹ ਫਿਰ ਬੋਝਾ ਲੱਗ ਜਾਂਦਾ ਹੁੰਦਾ ਸੀ। ਉਹਨੂੰ ਫਿਰ ਉਹਦੇ ਵਿੱਚ ਚਾਬੀਆਂ ਪਾ ਲਈਆਂ, ਕੋਈ ਥੋੜ੍ਹੇ ਬਹੁਤ ਸਿੱਕੇ ਹੋਏ, ਪੈਸੇ ਹੋਏ, ਕੋਈ ਹੋਰ ਛੋਟੀ ਮੋਟੀ ਚੀਜ਼ ਤੇ ਉਹਦੇ ਵਿੱਚ। ਕਿਉਂਕਿ ਉਸ ਜ਼ਮਾਨੇ 'ਚ ਔਰਤ ਪਰਸ ਤੇ ਫੜਦੀ ਨਹੀਂ ਸੀ ਕਿ ਉਹਦੇ ਕੋਲ ਹੈਂਡ ਬੈਗ ਹੋਵੇ, ਪਰ ਘਰ ਦੀ ਛੋਟੀ ਮੋਟੀ ਚੀਜ਼ ਹੈ, ਕਿਤੇ ਜਾਣਾ ਤੇ ਕੁੰਜੀਆਂ ਨੇ, ਉਹ ਚਲੋ ਜੀ ਬੋਝੇ 'ਚ ਪਾ ਲਓ। ਇਸ ਤਰ੍ਹਾਂ ਬੋਝਾ ਜ਼ਰੂਰ ਸ਼ਰਟਾਂ ਨੂੰ ਲੱਗਦਾ ਹੁੰਦਾ ਸੀ। ਅਤੇ ਇਹਦੇ ਇੰਨਾ ਤਵੀਲ ਮੌਜ਼ੂ ਹੈ ਨਾ ਕਿ ਅਸੀਂ ਇੱਥੇ ਵਕਤਨ ਫਵਕਤਨ ਖਾਲੀ ਦੇ ਉੱਤੇ ਅਸੀਂ ਗੱਲ ਕਰਦੇ ਰਹਾਂਗੇ। ਐਸੀ ਗੱਲ ਨਹੀਂ ਕਿ ਅਸੀਂ ਗੱਲ ਨਹੀਂ ਕਰਾਂਗੇ, ਵਕਤਨ ਫਵਕਤਨ ਅਸੀਂ ਨਾਲ ਚੱਲਦੇ ਰਹਾਂਗੇ। ਇਹ ਨਾਯਾਬ ਜ਼ਮਾਨਿਆਂ ਦੇ ਕਿੱਸੇ ਨੇ, ਅਸੀਂ ਇਹਨਾਂ ਨੂੰ ਭੁੱਲਣਾ ਨਹੀਂ ਹੈ। ਥੋੜ੍ਹੀ ਜਿਹੀ ਅਸੀਂ ਤੁਹਾਡੇ ਕਮੈਂਟ ਪੜ੍ਹ ਦਿੰਦੇ ਹਾਂ, ਅਤੇ ਫਿਰ ਅਸੀਂ ਕੱਲ੍ਹ ਇੰਸ਼ਾਅੱਲਾ ਅਸੀਂ ਥੋੜ੍ਹਾ ਇਸ ਹਵਾਲੇ ਨਾਲ ਹੋਰ ਵੀ ਗੱਲ ਕਰਾਂਗੇ। ਸਿੰਗਰ ਮਸ਼ੀਨ ਦੇ ਹਵਾਲੇ ਦੇ ਨਾਲ ਕੱਲ੍ਹ ਅਸੀਂ ਗੱਲ ਕਰਾਂਗੇ ਕਿ ਸਿੰਗਰ ਮਸ਼ੀਨ ਜਿਹੜੀ ਉਹਦੀਆਂ ਵੀ ਕੁਛ ਯਾਦਾਂ ਨੇ ਸਾਡੀ ਜ਼ਿੰਦਗੀ ਵਿੱਚ, ਅਤੇ ਅਸੀਂ ਉਹਨਾਂ ਨੂੰ ਵੀ ਫਰੋਲਾਂਗੇ। ਥੋੜ੍ਹਾ ਜਿਹਾ ਸਿਲਾਈ ਦੇ ਹਵਾਲੇ ਨਾਲ ਵੀ ਹੋਰ ਗੱਲ ਹੋ ਜਾਏਗੀ। ਅਤੇ ਚਲੋ ਅਸੀਂ ਹੁਣ ਤੁਹਾਡੇ ਪੜ੍ਹਨੇ ਆ ਥੋੜ੍ਹੇ ਜਿਹੇ ਕਮੈਂਟ, ਅਗਰ ਟਾਈਮ ਮਿਲ ਗਿਆ ਤਾਂ ਮੈਂ ਥੋੜ੍ਹਾ ਜਿਹਾ ਹੋਰ ਕੁਛ ਬੋਲ ਦੇਵਾਂਗੀ। तो ये सैयदा नायला कहते हैं वालेकुम अस्सलाम, बहुत शुक्रिया, आपने वीडियो के अंदर मेरा जिक्र किया, दिल बाग बाग हो गया। तो नाल उन्होंने हंस दी एक इमोजी भेज देती है सानू। आज की वीडियो भी हस्ब साबिक बेहतरीन थी। माँ तो वाकई माँ होती है। अल्लाह पाक हम सबको हिदायत दे और एक दूसरे का एहसास करने वाला इंसान बनने की तौफीक अता फरमाए। खुश रहें और सेहतमंद ज़िंदगी नसीब हो। बहुत शुक्रिया नायला कि तुसी साढ़े वेड़े च आए और तुसी इन्ना अच्छा कमेंट भी किया और तुसी दुआवां भी दित्तियां। बहुत शुक्रिया कि माँ तो वाकई भी माँ होंदी है। उहदा किसी मजहब नाल, किसी मुल्क नाल, किसी सरहद नाल ताल्लुक नहीं होंदा। माँ सिर्फ माँ होंदी, उन्होंने कोई किसी चीज़ ना जोड़ो। बानो कुदसिया दा एक दफ़ा मैं एक पढ़िया एक जुमला लिखिया होया कि उन्होंने कहा कि एक माँ दे अगर बच्चे 3 बच्चे जन्नत में होणगे और चौथा बच्चा उहदा अगर दोज़ख में होएगा तो उस माँ नूं कोई जन्नत में तलाश ना करे, वो अपने उस बच्चे वाली जाएगी जिहड़ा कि जिहदे कोई गलती कोताही हो गई, पर उन्होंने छड्डेगी नहीं, माँ नहीं छड्डेगी। जिस तरह रब नहीं छड्डदा ना अपने बंदे नूं कि वह किन्ना गुनाहगार बंदा हुंदा है, किन्ना सियाहकार बंदा है, लेकिन रब उन्होंने खिलांदा भी है, पिलांदा भी है। उन्होंने हर हवा भी उत्ते नहीं रुकदी है, तो सूरज की रोशनी भी नहीं रुकदी है। हर चीज़ उन्होंने मयसर होंदी है। असीं इन्नियां नाफरमानियां अल्लाह पाक दियां करने आ, लेकिन फिर भी साडा रब सानू छड्डदा नहीं और वो सानू रिज़्क भी देंदा वे, सानू हर चीज़ अता करदा है। तो रब की जिहड़ी है ना ज़ात, वो फिर दुनिया च अगर कोई उहदी झलक देखनी है ना तो वो अल्लाह पाक ने माँ की शक्ल च उतारी कि माँ जिहड़ी है ना वो अपने के कहते ने बस माँ होंदी। वो बाकी रिश्ते भी दुनिया च होंदे ने, लेकिन औलाद दे नाल जिहड़ा उहदा रिश्ता हुंदा वे ना, वो जिहड़ा वे ना एक अनोखा ताल्लुक और ऐसा ताल्लुक जिहड़ा मर के भी ख़त्म ना होने वाला। वो बच्चे की दुनिया तो आने तो पहले ही वो ताल्लुक बन चुकिया हुंदा वे। ते माँ जैसी हस्ती दुनिया में है कहाँ, तो माँ वर्गा कोई भी नहीं हो सकता। तो बहुत शुक्रिया जी, तुसी कमेंट किया। के बेगम ने लिखिया सिस्टर बई के बेगम तो साडी कुकिंग बड़ी चंगी लगती है। उन्होंने हार्ट भेजे ने नाल ते नाल उन्होंने कहा मैंने तुहाडी कुकिंग बड़ी अच्छी लगती है, तो बड़ी अच्छी। बहुत शुक्रिया के बेगम तुहाडी मुहब्बतां दा
ਕਿ ਤੁਸੀਂ ਸਾਡੀ ਕੁਕਿੰਗ ਨੂੰ ਪਸੰਦ ਕਰਦੇ ਹੋ। ਔਰ ਹਮੇਸ਼ਾ ਕੇ ਬੇਗਮ ਦੇ ਕਹਿਣ 'ਤੇ ਅਸੀਂ ਇਹ ਕੁਕਿੰਗ ਵਿੱਚ ਦਿਖਾਉਣ ਲੱਗੇ ਹਾਂ, ਵਰਨਾ ਮੈਂ ਤਾਂ ਪਹਿਲਾਂ ਦਿਖਾਉਂਦੀ ਨਹੀਂ ਸੀ, ਮੈਂ ਇਸ ਤਰ੍ਹਾਂ ਹੀ ਬੈਠ ਕੇ ਨਾਇਬ ਜ਼ਬਾਨੀਆਂ ਦੇ ਕਿੱਸੇ ਛੇੜ ਲੈਂਦੀ ਹੁੰਦੀ ਸਾਂ ਤੁਹਾਡੇ ਨਾਲ। ਪਰ ਕੇ ਬੇਗਮ ਨੇ ਕਿਹਾ ਕਿ ਤੁਸੀਂ ਆਪਣੀ ਕੁਕਿੰਗ ਦਿਖਾਓ, ਕੁਕਿੰਗ ਦਿਖਾਓ। ਤੇ ਲੋ ਵੀ ਦੇਖ ਲਓ, ਸਾਡੀ ਕੁਕਿੰਗ ਸਾਦੀ ਸਾਦੀ ਕੁਕਿੰਗ ਹੁੰਦੀ ਹੈ ਸਾਡੀ। ਤੇ ਫਿਰ ਕੇ ਬੇਗਮ ਦੇ ਕਹਿਣ 'ਤੇ ਫਿਰ ਮੈਂ ਜਿਹੜਾ ਇਸ ਤਰਫ ਆ ਗਈ। ਬਹੁਤ ਸ਼ੁਕਰੀਆ ਕੇ ਬੇਗਮ, ਤੁਹਾਨੂੰ ਸਾਡੀ ਕੁਕਿੰਗ ਬਹੁਤ ਅੱਛੀ ਲੱਗਦੀ ਹੈ, ਤੇ ਵੀ ਤੁਹਾਡੀ ਮੁਹੱਬਤਾਂ ਦਾ ਬੇਇੰਤਹਾ ਸ਼ੁਕਰੀਆ। ਤੇ ਸ਼ਮਾ लिखते पे ने कि हर एक रिश्ते में देखी है मिलावट मैंने, एक माँ का ही रिश्ता है जो खालिस निकला। ज़बरदस्त शमा ने नाल हार्ट पे जरा इन्ना अच्छा माँ के हवाले ने उन्होंने शेयर लिखी है कि हर रिश्ते च मिलावट होंगी है, पर एक माँ का रिश्ता होंदा है जो बिल्कुल खालिस होंदा है। और उन्होंने कहा था कोई नामुल बदल भी नहीं है। बिल्कुल तुसी ठीक लिखिया शमा कि जड़ा ना माँ ऐसी खालिस मुहब्बत होंदी है माँ की कि जड़ी किसी जड़ा ना लालच तो बगैर किसी उस तो बगैर जड़ा ना कि कोई उन्होंने लालच नहीं होंदा, कोई कुछ नहीं होंदा, बस वो बेगर्ज उहदी मुहब्बत होंदी। तो गर्जा वाली मुहब्बतां तो बहुत तुहानूं मिल जांदियां ने दुनिया 'च। बहुत सारे लोग होंदे ने अपने गर्ज के नाल तुहाडे नाल ताल्लुक बनाते हैं, मुहब्बत दिखाते हैं या मुहब्बत करते हैं। एक माँ ही ऐसी होंदी है जिहड़ी उहदी मुहब्बत जिहड़ी ना बेमिसाल, इसी तो माँ की मुहब्बत नूं कहा जांदा है। तो बहुत शुक्रिया। माँ जैसी हस्ती दुनिया में है कहाँ, ते माँ जैसी हस्ती दुनिया में है कहाँ, नहीं मिलेगा बदल चाहे ढूंढ लो सारा जहां। ते बहुत शुक्रिया जी तुहाडी सारिਆਂ ਦੀ ਮੁਹੱਬਤਾਂ ਦਾ। देसी फूड बाय इंग्लिश कुक, उन्होंने भी हार्ट भेजे ने और बड़ा रेगूलर सानू देख रहे हैं। बहुत शुक्रिया जी, साडे वालों भी देख लो, हार्ट लै लो तुसी भी। ते बहुत शुक्रिया तुहाडीਆਂ मुहब्बतां दा। सहूलत हुसैन ने भी बई तालियां बजा दित्तियां ने साडे वास्ते। सहूलत हुसैन ने भी तालियां बजा दित्तियां ने। ते बाकी जड़ा ना शबीर हुसैन साहब कहते हैं साडे घर काले चने शोरबे वाले बनते हैं, असी छोटे वाले देसी चने पकाने आ, ते जड़ा ना वो बहुत मज़े के बनते हैं। तो शबीर हुसैन साहब देसी चना, देसी दालां, देसी चने वो की कहते हैं वाकई बहुत ज़्यादा टेस्टी होंगे ने, लेकिन इत्थे कभी सानू मिल जाते हैं कभी नहीं। लेकिन फिर भी यह चना भी अच्छा वे, लेकिन बाज़ बहुत मोटे मोटे जे मैं चिट्टे चने भी जोड़े देख के लैके नहीं, मेरी कोशिश होंगी कि छोटा चना होवे असी देख के लईए या मसर जोड़े लईए। देसी अपने जी चीज़ां जी जसामत भावें उन्होंने घट होंगी है, टेस्ट में बहुत ज़्यादा अच्छी होंदियां ने। हुण ऐसे ऐसे बीज बना देते हैं, ऐसी चीज़ां को देखने में चीज़ बड़ी वड्डी लगती है, वड्डियां वड्डियां चीज़ां बना दित्तियां ने, पर एवं कि टेस्ट उन्होंने घट हो गया है। लेकिन देसी जिहड़े असीं लैंदे चीज़ां उन्होंने वाकई भी टेस्ट मौजूद है। तो बहुत शुक्रिया जी, तुसीं कहते साडे घर ते भी चिट्टियां चौलां दे नाल जिहड़े ना असीं खाने आ देसी चने शोरबे वाले बनदे। अच्छा चौलां दा जिक्र नहीं कीता तुसीं ओह वाले खांदे शोरबे वाले, तो ठीक है, ज़्यादातर लोग शोरबे वाले ही खांदे ने। साडे अब्बू जिहड़े ना इस तरह सादे वाले नहीं खांदे हुंदे सन, या भुज्जे छोले खांदे हुंदे सन, या फिर शोरबे वाले जिस दिन खांदे सन बकरे दे नाल चांपां दा शोरबा पा के ना, तो बकरे का गोश्त चांपा वाला, ताकि हड्डी का असर निकले। तो फिर वो साढ़े घर शोरबा बनता होंदा सी, बहुत टेस्टी बनते हैं। लेकिन अगर कभी गोश्त दस्तियाब नहीं तो ज़्यादातर फिर सादे ही बन जाते होंदे सन। तो चलो जी, बहुत शुक्रिया कि तुसीं साडे विहड़े च आए और तुसीं इन्ना अच्छा कॉमेंट किया। एक कॉमेंट आया है लुबना अजीज़ का। लुबना अजीज़ ने किया है कि प्लीज़ आप इतनी लंबी वीडियो ना बनाया करें, हमारा टाइम वेस्ट होता है। ते और तुसी प्लीज़ मेरा कॉमेंट जरूर पढ़ियो अपनी वीडियो विच। उन्होंने नाल भी शर्त लाई है कि मेरा कॉमेंट पढ़ना भी तुसी जरूर है, तो तुसी साडा टाइम ज़ाया करते हो, ते नाल ही तुसी की कहते हैं इन्ना सानू लम्मियां लम्मियां तकरीरां सुनाते हो, तो तुसी पर कॉमेंट पढ़ना मेरा जरूर है। तो जी असी कॉमेंट पढ़ दिता है। लुबना अजीज़ ने किया है, फर्स्ट टाइम आए ने पर अक्के हुए ने मेरे तो, इन्ने बेचारे शदीद किस्म के ना लुबना दे जरबा लग गई दिल से साढ़े जोड़े खिताब के नाल। तो वो कहते मैं तो भी अफोर्ड नहीं कर सकती कि तुहाडा इन्ना लम्बी लम्बी गल्लां एवं साडा टाइम ज़ाया करदे हो। तो उसका बहुत शुक्रिया तुहाडी मुहब्बतां दा, इन्ने अच्छे कॉमेंट का कि तुसी आए साडे विहड़े च। चलो तुसी सुनिया, तुहानूं बड़ा लंबा लग्या गुफ्तगू साडी बेरब्त या फजूल, या तुसी कह लो तेरा टाइम वेस्ट तो उदों ही होंदा जदों तुसी कोई फजूल चीज़ देख रहे होंदे हो।
ਤੇ ਬਹਰਹਾਲ ਤੁਹਾਡੀ ਮੁਹੱਬਤਾਂ ਦਾ ਸ਼ੁਕਰੀਆ, ਤੁਸੀਂ ਸਾਡੇ ਵਿਹੜੇ 'ਚ ਆਏ। ਲੇਕਿਨ ਇਹ ਵੀ ਕਿ YouTube ਨੇ ਹਰ ਇੱਕ ਨੂੰ ਆਪਸ਼ਨ ਦਿੱਤਾ ਹੈ, ਇੱਕ ਯੂਟਿਊਬਰ ਨੂੰ ਨਹੀਂ ਦਿੱਤਾ ਕਿ ਉਹ ਸਟਾਪ ਕਰ ਦੇਵੇ ਕਿਸੇ ਨੂੰ ਜਾਂ ਸਕਰੋਲ ਕਰ ਦੇਵੇ। ਤੇ ਲੇਕਿਨ ਤੁਹਾਡੇ ਕੋਲ ਦੋਨੋਂ ਆਪਸ਼ਨ ਮੌਜੂਦ ਨੇ ਕਿ ਤੁਸੀਂ ਸਟਾਪ ਵੀ ਕਰ ਦਿਆ ਕਰੋ, ਜ਼ਿਆਦਾ ਸਾਡੀ ਗੱਲ ਜਿਹੜੀ ਤੁਹਾਨੂੰ ਅੱਛੀ ਨਹੀਂ ਲੱਗਦੀ ਸਟਾਪ ਕਰ ਸਕਦੇ ਹੋ, ਜਾਂ ਤੁਸੀਂ ਸਕਰੋਲ ਕਰ ਸਕਦੇ ਹੋ। ਤੇ ਇਹ ਵੀ ਕਿ ਇਹ ਆਪਸ਼ਨ ਤੁਹਾਡੇ ਕੋਲ ਹੀ ਮੌਜੂਦ ਹੈ। ਅਗਰ ਤੁਹਾਡਾ ਦਿਲ ਕਰੇ ਸਾਡੇ ਵਿਹੜੇ 'ਚ ਆਓ, ਜੀ ਆਇਆਂ ਨੂੰ, ਤੇ ਤੁਹਾਡਾ ਅਸੀਂ ਸਵਾਗਤ ਕਰਾਂਗੇ ਆਪਣੇ ਸਾਰੇ ਸਾਥੀਆਂ ਦੇ ਨਾਲ। ਤੇ ਜੇ ਤੁਸੀਂ ਤੁਹਾਨੂੰ ਮੇਰੀ ਗੱਲ ਬਹੁਤ ਜ਼ਿਆਦਾ ਲੱਗਦੀ ਹੈ ਵੀ ਤੁਹਾਡੇ ਕੋਲ ਦੋਨੋਂ ਆਪਸ਼ਨ ਮੌਜੂਦ ਨੇ, ਮਾਰੋ ਉਂਗਲ ਤੇ ਹੋ ਗਿਆ। ਤੇ ਚਲੋ ਜੀ, ਅਸੀਂ ਹੁਣ ਕੀ ਕਹਿੰਦੇ ਨੇ ਤੁਹਾਡੇ ਕੋਲ ਇਜਾਜ਼ਤ ਚਾਹੁੰਦੇ ਹਾਂ। ਗੱਲਾਂ ਤੇ ਇੰਨੀਆਂ ਸਾਰੀਆਂ ਨੇ, ਪਰ ਖਿਤਾਬ ਜਿਹੜੇ ਹੋ ਜਾਂਦੇ ਨੇ, ਫਿਰ ਉਹੀ ਗੱਲ ਆ ਜਾਂਦੀ ਹੈ ਕਿ ਜਿਵੇਂ ਲੁਬਨਾ ਅਜ਼ੀਜ਼ ਨੇ ਲਿਖ ਦਿੱਤਾ ਕਿ ਤੁਸੀਂ ਬੜੀਆਂ ਲੰਮੀਆਂ ਲੰਮੀਆਂ ਗੱਲਾਂ ਕਰਦੇ ਹੋ ਲੁਬਨਾ, ਕਿ ਜਿਹੜਾ ਵਕਤ ਗੁਜ਼ਰਿਆ ਹੁੰਦਾ ਵੇ, ਤੁਹਾਡੀ ਵੀ ਕੋਈ ਯਾਦਾਂ ਹੋਣਗੀਆਂ, ਤੁਹਾਡਾ ਕੋਈ ਬਚਪਨ ਹੋਏਗਾ, ਤੁਹਾਡੇ ਕੋਈ ਮੈਨੂੰ ਤੁਹਾਡੀ ਏਜ ਦਾ ਅੰਦਾਜ਼ਾ ਨਹੀਂ ਹੈ, ਲੇਕਿਨ ਤੁਹਾਡੇ ਵੀ ਕੋਈ ਨੌਜਵਾਨੀ ਦੇ ਕਿੱਸੇ ਹੋਣਗੇ। ਉਹ ਇੰਨੀਆਂ ਯਾਦਾਂ ਇੰਨੀਆਂ ਸਾਰੀਆਂ ਹੁੰਦੀਆਂ ਨੇ ਕਿ ਤੁਸੀਂ 10 ਮਿੰਟ ਵਿੱਚ ਨਹੀਂ ਕਰ ਸਕਦੇ। ਤੇ ਔਰ ਮੈਂ ਤੇ ਖੁਦ ਹੀ ਕਹਿੰਦੀ ਹਾਂ ਕਿ ਜਿਹੜਾ ਦਿਲ ਕਰੇ, ਦਿਲ ਮੰਨੇ, ਉਸ ਵੇੜੇ 'ਚ ਆ ਜਾਵੇ। ਅਸੀਂ ਯਾਦਾਂ ਨੂੰ ਫਰੋਲਦੇ ਹਾਂ, ਥੋੜ੍ਹਾ ਟਾਈਮ ਲੱਗ ਜਾਂਦਾ ਵੇ, ਤੇ ਵਰਨਾ ਜ਼ਬਰਦਸਤੀ ਕਿਸੇ 'ਤੇ ਕੋਈ ਨਹੀਂ ਹੈ। ਲੇਕਿਨ ਉਹ ਮਾਜ਼ੀ, ਉਹ ਬਚਪਨ, ਉਹ ਹਸੀਨ ਲਮਹਾਤ ਇੰਨੇ ਅੱਛੇ ਲੱਗਦੇ ਨੇ, ਉਹ 10 ਮਿੰਟ ਵਿੱਚ ਉਹਨਾਂ ਦਾ ਕਿੱਸਾ ਨਹੀਂ ਸੁਣਾਇਆ ਜਾ ਸਕਦਾ। ਮੈਂ ਦੇਖੋ ਅੱਜ ਮਸ਼ੀਨ ਦੇ ਹਵਾਲੇ ਦੇ ਨਾਲ ਹੀ ਮੈਂ ਜਿਹੜੀ ਗੱਲ ਕਰ ਰਹੀ ਸਾਂ, ਇਸ ਸਿਲਾਈ ਦੇ ਹਵਾਲੇ ਨਾਲ ਇੰਨੀਆਂ ਗੱਲਾਂ ਨੇ, ਇੰਨਾ ਉਹਦੇ ਵਿੱਚ ਮਵਾਦ ਹੈ ਕਿ ਮੈਂ ਹਲੇ 2 ਘੰਟੇ ਵੀ ਚਾਹੁੰਦੀ ਮੈਂ ਬੋਲ ਸਕਦੀ ਸਾਂ, ਲੇਕਿਨ ਉਹ ਤਵਾਲਕ ਦੀ ਵਜ੍ਹਾ ਦੇ ਨਾਲ ਫਿਰ ਰਹਿ ਜਾਂਦਾ। ਲੇਕਿਨ ਇੰਨਾ ਤਾਂ ਹੋਵੇ ਨਾ ਕਿ ਥੋੜ੍ਹਾ ਜਿਹਾ ਮੈਂ ਚਲੋ ਇਹ ਦੱਸ ਦਿੱਤਾ ਕਿ ਬੋਝਾ ਲੱਗਦਾ ਸੀ, ਐਸਾ ਲਾਚੇ ਸੀਤੇ ਜਾਂਦੇ ਸਨ, ਇਸ ਤਰ੍ਹਾਂ ਔਰਤਾਂ ਘਰਾਂ 'ਚ ਕੱਪੜੇ ਸੀਂਦੀਆਂ ਸਨ, ਤਾਂ ਥੋੜ੍ਹਾ ਜਿਹਾ ਅਸੀਂ ਕੀਤਾ। ਲੇਕਿਨ ਇਹਦੇ ਵਿੱਚ ਹਾਲੇ ਬੜੀਆਂ ਚੀਜ਼ਾਂ ਬਾਕੀ ਨੇ, ਇਹ ਖ਼ਤਮ ਨਹੀਂ ਹੋਇਆ ਮੌਜੂ, ਅਸੀਂ ਵਕਤਨ ਫਕਤਨ ਉਹਨੂੰ ਛੇੜਦੇ ਰਵਾਂਗੇ। ਇਸ ਤਰ੍ਹਾਂ ਹੀ ਹੁੰਦਾ ਕਿ ਕੋਈ ਵੀ ਮੌਜੂ ਤੁਸੀਂ ਉਹਨੂੰ ਕਵਰ ਕਰ ਹੀ ਨਹੀਂ ਸਕਦੇ ਹੋ, ਜਿਹੜਾ ਤੁਹਾਡਾ ਬਚਪਨ ਗੁਜ਼ਰਿਆ ਹੁੰਦਾ ਹੈ, ਜਿਹੜੀ ਚੀਜ਼ਾਂ ਤੁਸੀਂ ਦੇਖੀਆਂ ਹੁੰਦੀਆਂ ਨੇ, ਉਹ ਇੰਨੇ ਪਿਆਰੇ ਲਮਹਾਤ ਨੇ ਕਿ ਤੁਸੀਂ ਉਹਨੂੰ ਚੰਦ ਮਿੰਟਾਂ ਵਿੱਚ ਕਵਰ ਨਹੀਂ ਕਰ ਸਕਦੇ ਹੋ। ਇਸੇ ਨਾਲੋਂ ਨਾਲ ਫਰੋਲਦੇ ਜਾਂਦੇ ਆ। ਜਿੱਥੇ ਕੋਈ ਗੱਲ ਯਾਦ ਆ ਜਾਂਦੀ ਹੈ, ਮੇਰੇ ਕਮੈਂਟ ਕਹਿਣ ਦਾ ਵੀ ਮਕਸਦ ਇਹੀ ਹੁੰਦਾ ਵੇ ਕਿ ਤੁਸੀਂ ਕਮੈਂਟ ਕਰਦੇ ਹੋ, ਕੋਈ ਨਾ ਕੋਈ ਯਾਦ, ਕੋਈ ਨਾ ਕੋਈ ਇਸ ਤਰ੍ਹਾਂ ਆ ਜਾਂਦੀ ਹੈ, ਅਸੀਂ ਫਿਰ ਉਹ ਜੋੜਦੇ ਜਾਂਦੇ ਹਾਂ, ਅਤੇ ਫਿਰ ਮਾਜ਼ੀ ਵਿੱਚ ਅਸੀਂ ਪਹੁੰਚ ਜਾਂਦੇ ਹਾਂ। ਬਹਰਹਾਲ ਦਿਲ ਦੀ ਗਹਿਰਾਈਆਂ ਨਾਲ ਮੈਂ ਉਹਨਾਂ ਸਭ ਲੋਕਾਂ ਦਾ ਤੁਹਾਡਾ ਸ਼ੁਕਰੀਆ ਅਦਾ ਕਰਨੀ ਆ ਜਿਹੜੇ ਮੇਰੇ ਵਿਹੜੇ 'ਚ ਆਉਂਦੇ ਹੋ, ਬੈਠਦੇ ਹੋ, ਸੁਣਦੇ ਹੋ ਉਹਨਾਂ ਚੀਜ਼ਾਂ ਨੂੰ। ਔਰ ਅਸੀਂ ਉਸ ਜ਼ਮਾਨੇ ਨੂੰ ਇੱਕ ਜ਼ਿੰਦਾ ਵਾਪਸ ਤਾਂ ਨਹੀਂ ਲਿਆ ਸਕਦੇ, ਇੱਕ ਜ਼ਿੰਦਾ ਰੱਖਣ ਦੀ ਕੋਸ਼ਿਸ਼ ਜ਼ਰੂਰ ਕੀਤੀ ਜਾ ਸਕਦੀ ਹੈ, ਔਰ ਅਸੀਂ ਸਾਰੇ ਮਿਲ ਕੇ ਕਰਦੇ ਹਾਂ। ਜ਼ੈਨਬ ਦੀ ਗੈਰ ਹਾਜ਼ਰੀ ਲੱਗੀ ਹੈ, ਜ਼ੈਨਬ ਅੱਲਾ ਕਰੇ ਖੈਰੀਅਤ ਨਾਲ ਹੋਣ, ਤੇ ਉਹ ਵਰਨਾ ਉਹ ਵੀ ਜ਼ਰੂਰ ਕਮੈਂਟ ਕਰਦੇ ਨੇ, ਜਾਂ ਮੈਨੂੰ ਨਜ਼ਰ ਨਹੀਂ ਆਇਆ, ਉਹਨਾਂ ਦਾ ਸਾਹਮਣੇ ਨਹੀਂ ਆਇਆ। ਬਹਰਹਾਲ ਇਹ ਵੀ ਕਿ ਅੱਲਾ ਕਰੇ ਖੈਰੀਅਤ ਨਾ ਹੋਣ। ਤੇ ਸਾਰੇ ਮੇਰੇ ਦੋਸਤ, ਮੈਂ ਤੁਹਾਡੇ ਲਈ ਸਾਰੇ ਲਈ ਦਿਲੀ ਦੁਆ ਗੋ ਹਾਂ ਕਿ ਅੱਲਾ ਪਾਕ ਤੁਹਾਨੂੰ ਸਾਰਿਆਂ ਨੂੰ ਮਨਪਸੰਦ ਜਿਹੜੀ ਇਸ ਜਾਇਜ਼ ਖਵਾਹਿਸ਼ਾਂ ਨੇ, ਅੱਲਾ ਪਾਕ ਪੂਰੀਆਂ ਕਰੇ। ਵੀ ਅਸੀਂ ਕੀ ਕਹਿੰਦੇ ਇਸ ਤਰ੍ਹਾਂ ਵਿਹੜਾ ਸਜਾ ਕੇ ਆਪਣਾ ਬੈਠੇ ਰਹੀਏ ਤੇ ਗੱਪਸ਼ਪ ਦੋਸਤਾਂ ਦੀ ਮਹਿਫਿਲ ਸਾਡੀ ਚੱਲਦੀ ਰਹੇ, ਕਿਉਂਕਿ ਸਾਡਾ ਜਿਹੜਾ ਵਿਹੜਾ ਵੇ ਨਾ ਬੜਾ ਸੋਹਣਾ ਵਿਹੜਾ ਵੇ ਕਿ ਜਿਹਦੇ ਵਿੱਚ ਸਿਰਫ ਮਾਜ਼ੀ ਦੇ ਕਿੱਸੇ ਹੁੰਦੇ ਨੇ। ਹਾਲ ਦੀ ਗੱਲ ਅਸੀਂ ਜ਼ਿਆਦਾ ਨਹੀਂ ਕਰਨੇ ਆ, ਅਸੀਂ ਫਰੋਲਨੇ ਉਸ ਮਾਜ਼ੀ ਨੂੰ ਜਿਹੜਾ ਕਿ ਕਹਿੰਦੇ ਨੇ ਜਾ ਚੁੱਕਿਆ ਵੇ, ਪਰ ਇੱਥੇ ਇਹਦਾ ਧਕ 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 ਕਰ ਰਿਹਾ ਮਾਜ਼ੀ, ਅਸੀਂ ਇਹਨੂੰ ਭੁੱਲ ਨਹੀਂ ਸਕਦੇ ਹਾਂ। ਤੇ ਚਲੋ ਜੀ, ਫਿਰ ਦਿਓ ਇਜਾਜ਼ਤ ਸਾਨੂੰ। ਇਨਸ਼ਾਅੱਲਾ ਇੱਕ ਨਵੇਂ ਗੱਲ ਦੇ ਨਾਲ ਅਸੀਂ ਕੱਲ੍ਹ ਫਿਰ ਹਾਜ਼ਰ ਹੋਵਾਂਗੇ। ਕਮੈਂਟ ਕਰਨਾ ਤੁਸੀਂ ਭੁੱਲਣਾ ਨਹੀਂ, ਇਹ ਤੁਹਾਡੀ ਕੌਮੀ ਡਿਊਟੀ ਹੈ। ਵੀ ਕੌਮੀ ਡਿਊਟੀ ਜਿਹੜੀ ਹੈ ਨਾ, ਬੜੀ ਸੰਜੀਦਗੀ ਦੇ ਨਾਲ ਅੰਜਾਮ ਦੇਣੀ ਚਾਹੀਦੀ ਹੈ, ਉਹਦੀ ਡੰਡੀ ਨਾ ਮਾਰਿਆ ਕਰੋ। ਤੇ ਫਿਰ ਮਿਲਦੇ ਹਾਂ। ਅੱਲਾ ਹਾਫਿਜ਼, ਰੱਬ ਰੱਖਾ।